ਲੇਕਿਨ ਇਸ ਗੱਲ ਨੂੰ ਕੋਈ ਉਹਨਾਂ ਦਾ ਐਨੀਮੀ ਵੀ ਡਿਨਾਈ ਨਹੀਂ ਕਰ ਸਕਦਾ ਕਿ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਦੇ ਲੋਕ ਅਫਗਾਨ, ਜਿਨ੍ਹਾਂ ਨੇ ਪਿਛਲੀ ਅੱਧੀ ਸਦੀ ਦੇ ਵਿੱਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹਨਾਂ ਨੂੰ ਜਿਹੜਾ ਆਪਣੀ ਧਰਤੀ ਤੋਂ ਉਹਨਾਂ ਦੇ ਪੈਰ ਝੁਕਾਏ। ਤਾਲਿਬਾਨ ਹੋਲਡ ਮਿਲਟਰੀ ਪੈਰੇਡ ਵਿਦ US ਮੇਡ ਵੈਪਨਸ ਇਨ ਕਾਬੁਲ ਇਨ ਸ਼ੋ ਆਫ ਸਟਰੈਂਥ। ਉਹਨਾਂ ਨੇ ਕਿਹਾ ਜੀ ਆ ਸਾਡੇ 250 ਜਿਹੜੇ ਨੇ ਟ੍ਰੇਨਡ ਫੌਜੀ ਨਿਕਲੇ ਨੇ ਔਰ ਹੁਣ ਉਹਨਾਂ ਸਾਰਿਆਂ ਦੇ ਹੱਥਾਂ 'ਚ ਹਥਿਆਰ ਜਿਹੜੇ ਨੇ ਉਹ ਜਿਹੜੇ ਅਮਰੀਕਾ ਤੋਂ ਖੋਏ ਹੋਏ ਨੇ, ਅਮਰੀਕਾ ਦੇ ਬਣੇ, ਜਿਨ੍ਹਾਂ ਦੇ US ਮੇਡ M117 ਆਰਮਡ ਸਿਕਿਉਰਿਟੀ ਵਹੀਕਲਸ driving slowly up and down a major Kabul road with Mi-17 helicopters patrolling overhead। ਉਹ ਦੱਸ ਰਹੇ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਉਹਨਾਂ ਨੇ captured American made armored vehicles and Russian helicopters in a display that showed their ongoing transformation from an insurgent force to a regular standing army। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਨੇ ਕਾਬਲ ਵਿੱਚ ਆਪਣੀ ਪਹਿਲੀ 250 ਫੌਜੀਆਂ ਦੀ ਜਿਹੜੀ ਪਾਸ ਆਊਟ ਪਰੇਡ ਜਿਹੜੀ ਉਹ ਕੱਢੀ। ਸੋ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਹੱਥਾਂ ਵਿੱਚ ਅਮਰੀਕੀ ਹਥਿਆਰ ਸਨ ਅਤੇ ਅਸਮਾਨ ਵਿੱਚ ਰੂਸ ਤੋਂ ਖੋਏ ਗਏ ਰੂਸੀ ਹੈਲੀਕਾਪਟਰ ਫਲਾਈ ਕਰ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਜਿਹੜੀਆਂ ਪਤਾ ਨਹੀਂ ਮੈਨੂੰ ਕਿਉਂ ਪ੍ਰਭਾਵਿਤ ਕਰਦੀਆਂ, ਪਰ ਮੈਂ ਹਮੇਸ਼ਾ ਹੀ ਇਹ ਦੇਖਦਾ ਕਿ ਜਿਹੜੀ ਆਜ਼ਾਦ ਸਪਿਰਿਟ ਹੁੰਦੀ ਹੈ, ਜਿਹਨੂੰ ਤੁਸੀਂ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ, ਇੱਕ ਤਾਂ ਇੰਡੀਪੈਂਡੈਂਟ ਸਪਿਰਿਟ ਹੁੰਦੀ, ਫੀਅਰਸਲੀ ਇੰਡੀਪੈਂਡੈਂਟ ਜੀ, ਉਹ ਦੁਨੀਆ 'ਚ ਜਿੱਥੇ ਵੀ ਕਿਤੇ ਮੈਨੂੰ ਝਲਕਾਰਾ ਨਜ਼ਰ ਆਏ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਇਹ ਖਾਲਸਾ ਤਿਆਰ ਕੀਤਾ, ਲਗਭਗ 230 ਵਰੇ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, ਔਰ ਇਹ ਜਦੋਂ ਪ੍ਰੋਫੈਸਰ ਪੂਰਨ ਸਿੰਘ ਇਹ ਕਹਿ ਕੇ ਕਿ ਇਹ ਧੁਰਥੀ ਆਜ਼ਾਦ ਸਤਿਗੁਰ ਦੇ ਬੰਦੇ, ਹੁਣ ਜਿਹੜਾ ਸਿਰਫ ਤੇ ਸਿਰਫ ਰੱਬ ਦਾ ਖੌਫ ਤੇ ਭੈ ਮੰਨਦਾ ਉਹ ਕਿਸੇ ਬੰਦੇ ਦਾ ਬੰਦਾ ਨਹੀਂ ਬਣਦਾ। ਧੁਰਥੀ ਆਜ਼ਾਦ ਕਿ ਰੱਬੋਂ ਰੱਬ ਦੇ ਘਰੋਂ ਹੀ ਆਜ਼ਾਦ ਸਤਿਗੁਰ ਦੇ ਬੰਦੇ। ਮਤਲਬ ਤਾਂ ਇਹੀ ਸੀ ਕਿ ਸਿੱਖ ਨੇ ਜਿੱਥੇ ਉਹ ਰੂਹਾਨੀ ਤੌਰ ਤੇ ਸਿਰਫ ਰੱਬ ਦੀ ਅਗਵਾਈ ਲੈਂਦਾ, ਇਸ ਲਈ ਲਫ਼ਜ਼ ਅਕਾਲ ਪੁਰਖ ਜਾਂ ਜਿਹੜਾ ਲਫ਼ਜ਼ ਅਕਾਲੀ ਵੀ 20ਵੀਂ ਸਦੀ 'ਚ ਇਹਨਾਂ ਨੇ ਲਿਆ, ਜਿਹੜਾ ਕਿ 18ਵੀਂ ਸਦੀ 'ਚ ਆਇਆ। ਅਕਾਲ ਜਿਹੜਾ ਮੰਨਣ ਵਾਲਾ, ਜਿਹੜਾ ਮਰਨ 'ਚ ਨਹੀਂ ਆ, ਜਿਹੜਾ ਰੱਬ ਨੂੰ ਤੋਂ ਬਿਨਾਂ ਹੋਰ ਕਿਸੇ ਦਾ ਹੁਕਮ ਨਹੀਂ ਮੰਨਦਾ। ਔਰ ਇਹੀ ਕਾਰਨ ਜਦੋਂ ਇੱਕ ਅੰਗਰੇਜ਼ ਕ੍ਰਾਸ ਕਰ ਰਿਹਾ 18th ਸੈਂਚੁਰੀ ਪੀਰੀਅਡ, ਮਿਸਲਾਂ ਦਾ ਰਾਜ ਸੀ ਪੰਜਾਬ ਦੇ ਵਿੱਚ, ਔਰ ਉਹ ਕੈਲਕਟਾ ਟੂ ਕਾਬੁਲ ਦਾ ਉਹ ਆਪਣੀ ਇਸ ਕਿਸਮ ਦੀ ਉਹਦਾ ਕਿਤਾਬ ਦਾ ਨਾਂ ਹੈ। ਤਾਂ ਉਹਨੇ ਰਾਹ 'ਚ ਦੇਖਿਆ ਕਿ ਵੀ ਇੱਕ ਨਿਹੰਗ ਸਿੰਘ ਜਿਹੜਾ ਘੋੜੇ ਦੇ ਉੱਤੇ ਜਿਹੜਾ ਉਹਦਾ ਘੋੜਾ ਨਾਲ ਹੈ ਔਰ ਪੂਰਾ ਆਰਮ ਟੂ ਦਾ ਟੀਥ, ਉਹਨੇ ਲਿਖਿਆ ਕਿ ਵੀ ਪੂਰੇ ਹਥਿਆਰਾਂ ਨਾਲ ਲੈਸ ਹੈ, ਜੋ ਹਥਿਆਰ ਨਿਹੰਗ ਸਿੰਘਾਂ ਦੇ ਹੁੰਦੇ ਨੇ। ਤੇ ਕਹਿੰਦੇ ਵੀ ਮੈਂ ਦੋਪਾਸ਼ੀਏ ਰਾਹੀਂ, ਇੰਟਰਪ੍ਰੇਟਰ ਰਾਹੀਂ ਪੁੱਛਿਆ ਕਿ ਵੀ ਤੂੰ ਕਿਹਦੀ ਫੌਜ ਦਾ ਜਵਾਨ ਹੈ, ਤੇ ਉਹਨੇ ਕਿਹਾ ਇਸ਼ਾਰਾ ਕਰਕੇ ਕਿ ਅਕਾਲ ਪੁਰਖ ਦੀ। ਉਹਨੇ ਕਿਹਾ ਵੀ ਫਿਰ ਉਹਨੂੰ ਲੱਗਿਆ ਕਿ ਵੀ ਸ਼ਾਇਦ ਮੇਰਾ ਸਵਾਲ ਨਹੀਂ ਸਮਝਿਆ। ਫਿਰ ਉਹਨੇ ਦੁਬਾਰਾ ਉਸ ਰਾਹੀਂ ਪੁੱਛਵਾਇਆ ਤੇ ਉਹਨੇ ਕਿਹਾ ਜੀ ਅਸੀਂ ਸਿਰਫ ਰੱਬ ਦੇ ਹੁਕਮ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਹਾਂ, ਅਸੀਂ ਉਸ ਦੇ ਹੁਕਮ 'ਚ ਹੀ ਜਿਉਂਦੇ। ਔਰ ਇਹੀ ਕਾਰਨ ਸੀ ਕਿ ਅੰਗਰੇਜ਼ਾਂ ਨੇ ਜਦੋਂ ਪੰਜਾਬ ਲਿਆ, ਉਸ ਤੋਂ ਪਹਿਲਾਂ ਉਹਨਾਂ ਦੀਆਂ ਖੁਫੀਆ ਰਿਪੋਰਟਾਂ ਦੇ ਵਿੱਚ ਵੀ ਮੈਂ ਅਕਸਰ ਇਹ ਮੈਂਸ਼ਨ ਕਰਦਾ ਕਿ ਉਹਨਾਂ ਨੇ ਕਿਹਾ ਵੀ ਬਾਕੀ ਤਾਂ ਸਾਰੇ ਮੈਨੇਜੇਬਲ ਨੇ, ਲੇਕਿਨ ਇਹ ਜਿਹੜੇ ਇੰਡੀਪੈਂਡੈਂਟ ਸਪਿਰਿਟ ਵਾਲੇ ਲੋਕ ਅੰਡਰ ਦਾ ਕਮਾਂਡ ਆਫ ਫੈਨੈਟਿਕ ਫੂਲਾ ਸਿੰਘ, ਉਦੋਂ ਅਕਾਲੀ ਫੂਲਾ ਸਿੰਘ ਅਰਾਊਂਡ ਸਨ, ਬਾਅਦ 'ਚ ਨਸ਼ਹਿਰੇ ਦੀ ਜੰਗ 'ਚ ਲੰਡਾ ਦਰਿਆ ਦੇ ਕੰਢੇ ਉਹਨਾਂ ਦੀ ਸ਼ਹਾਦਤ ਹੋਈ, ਕਿ ਇਹ ਜਿਹੜੇ ਨੇ ਇਹ ਬਿਲਕੁਲ ਕਿਸੇ ਦੀ ਪਰਵਾਹ ਨਹੀਂ ਕਰਦੇ। ਹੁਣ ਇਹ ਜਿਹੜੀ ਸਪਿਰਿਟ ਹੈ, ਇਹ ਠੀਕ ਹੈ ਕਿ ਅਸੀਂ ਖਾਲਸੇ ਦੇ ਹਵਾਲੇ ਨਾਲ ਧੁਰਥੀ ਆਜ਼ਾਦ ਸਤਿਗੁਰ ਦੇ ਬੰਦੇ ਇਹ ਸਾਰਿਆਂ ਦੇ, ਪਰ ਜੇ ਅਸੀਂ ਦੇਖਣਾ ਹੋਏ ਕਿ ਅੱਜ ਸਾਡਾ ਇੱਕ ਵੱਡਾ ਹਿੱਸਾ ਪਹਿਲਾਂ ਬ੍ਰਿਟਿਸ਼ ਕਲੋਨੀਅਲਸ ਨੇ ਸਾਡੀ ਜਿਹੜੀ ਹੈ ਉਹ ਉਸ ਕਿਸਮ ਦੀ ਪ੍ਰੋਗਰਾਮਿੰਗ ਕੀਤੀ, ਜਿਹਦੇ ਬਾਰੇ ਕਿ ਇਸਲਾਮਿਕ ਸਕਾਲਰ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਕਿਹਾ ਸੀ ਕਿ ਵੀ ਇਹ ਸਿੱਖਾਂ ਦੀ ਪ੍ਰੋਬਲਮ ਇਹ ਹੈ ਕਿ ਅਜੇ ਵੀ ਆਪਣੇ ਆਪ ਨੂੰ ਲਾਇਨ ਸਮਝਦੇ ਨੇ ਪੰਜਾਬ ਦੇ। ਹਾਲਾਂਕਿ ਫੈਕਟ ਇਹ ਹੈ ਕਿ ਵੀ ਇਸ ਪੰਜਾਬ ਦੇ ਲਾਇਨ ਦੀ ਪੂਛ ਜਿਹੜੀ ਹੈ, ਟੇਲ
ਹੈਜ਼ ਬੀਨ ਟੇਮਡ ਬਾਈ ਦਾ ਬ੍ਰਿਟਿਸ਼ਰਸ। ਉਹ ਉਸ ਮਰਸਨਰੀ ਕਰੈਕਟਰ ਦੀ ਗੱਲ ਕਰ ਰਿਹਾ ਸੀ ਜਿਹਦੇ ਥੱਲੇ ਭਾਵੇਂ ਜੰਗੇ ਅੰਜੀਮਾਂ ਦੇ ਵਿੱਚ ਸਿੱਖ ਫੌਜੀ ਤਿਆਰ ਸੀ ਉਹਨਾਂ ਦੇ ਲਈ ਯੂਨੀਅਨ ਜੈਕ ਨਾਲ ਲੜਨ ਦੇ ਲਈ, ਜਾਂ ਜਿਹੜਾ ਉਹਨਾਂ ਨੇ ਐਡਮਿਨਿਸਟ੍ਰੇਟਿਵ ਢਾਂਚਾ ਵੀ ਹਾਲਾਂ ਆਜ਼ਾਦੀ ਲਈ ਵੀ ਮੈਕਸਿਮਮ ਤੁਰੇ ਹੋਏ ਸੀ। ਇਸ ਲਈ ਸਾਡੇ 'ਚ ਤਾਂ ਇੱਕ ਲਾਈਨ ਸਰਦਾਰ ਔਰ ਗਦਾਰ ਉਹ ਬਰਾਬਰ ਹੀ ਸ਼ੁਰੂ ਹੋ ਗਈ। ਜਿਵੇਂ ਕੋਈ ਕਹਿੰਦਾ ਜੀ ਸਿੱਖਾਂ 'ਚ ਗਦਾਰ ਬੜੇ ਨੇ, ਮੈਂ ਕਿਹਾ ਜੀ ਸਰਦਾਰ ਵੀ ਬੜੇ ਨੇ। ਵੀ ਗਦਾਰਾਂ ਦੀ ਤਾਂ ਲੋੜ ਤਾਂ ਹੀ ਪੈਂਦੀ ਜਾਂ ਮੁੱਲ ਉਹਨਾਂ ਦਾ ਤਾਂ ਹੀ ਪੈਂਦਾ ਵੀ ਸਰਦਾਰ ਹੁੰਦੇ ਨੇ। ਲੇਕਿਨ ਮੈਂ ਜਿਹੜੀ ਗੱਲ ਐਡਮੀਰੇਸ਼ਨ ਦੇ ਨਾਲ ਕਹਿਣਾ ਚਾਹੁੰਦਾ ਕਿ ਵੀ ਅਸੀਂ ਹਾਲਾਂ ਜੋ ਤਾਲਿਬਾਨ ਨੇ ਕੀਤਾ ਹਰ ਚੀਜ਼ ਨਾਲ ਸਹਿਮਤ ਨਹੀਂ ਹੈ। ਜੇ ਅੱਜ ਜੋ ਕਰ ਰਹੇ ਨੇ ਉਹ ਕਿੰਨਾ ਕੁ ਇੰਟਰਨੈਸ਼ਨਲ ਜਿਹੜਾ ਉਹਨਾਂ ਦੇ ਲਈ ਪੈਮਾਨਾ ਰੱਖਿਆ ਉਹਦੇ 'ਚ ਫਿੱਟ ਹੋਣਗੇ ਤਾਂ ਵਕਤ ਦੱਸੇਗਾ। ਲੇਕਿਨ ਇਸ ਗੱਲ ਨੂੰ ਕੋਈ ਉਹਨਾਂ ਦਾ ਐਨੀਮੀ ਵੀ ਡਿਨਾਈ ਨਹੀਂ ਕਰ ਸਕਦਾ ਕਿ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਦੇ ਲੋਕ ਅਫਗਾਨ, ਜਿਨ੍ਹਾਂ ਨੇ ਪਿਛਲੀ ਅੱਧੀ ਸਦੀ ਦੇ ਵਿੱਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹਨਾਂ ਨੂੰ ਜਿਹੜਾ ਆਪਣੀ ਧਰਤੀ ਤੋਂ ਉਹਨਾਂ ਦੇ ਪੈਰ ਝੁਕਾਏ ਔਰ ਉਸ ਦਾ ਬੇਸ਼ੱਕ ਗੁਰਬਤ 'ਚ ਘੁਲ ਰਹੇ ਨੇ। ਅਸੀਂ ਇਹ ਵੀ ਜ਼ਿਕਰ ਕਰਦੇ ਹਾਂ ਕਿ ਭਾਈ ਕਿਵੇਂ ਫੂਡ ਦੀ ਸਕ੍ਰੈਸਿਟੀ ਹੈ, UN ਰੌਲਾ ਪਾ ਰਹੀ ਹੈ ਕਿ ਭਾਈ ਮਦਦ ਕਰੋ, ਬਹੁਤ ਸਾਰੇ ਉਹਨਾਂ ਦੇ ਵੀ। ਲੇਕਿਨ ਉਹਨਾਂ ਨੇ ਉਹਨਾਂ ਦੀ ਜਿਹੜੀ ਡਿਫਾਈਨਡ ਸਪਿਰਿਟ ਹੈ ਉਹ ਕਿਤੇ ਨਹੀਂ ਟੁੱਟੀ ਨਜ਼ਰ। ਈਵਨ ਇਸ ਹਾਲਤ ਦੇ ਵਿੱਚ ਵੀ ਤੁਹਾਨੂੰ ਉਹ ਮੰਗਦੇ ਨਜ਼ਰ ਨਹੀਂ ਆਉਂਦੇ ਕਿ ਜੀ ਸਾਨੂੰ, ਉਹ ਕਹਿ ਰਹੇ ਨੇ ਵੀ ਤੁਸੀਂ ਡਬਲ ਸਟੈਂਡਰਡ ਰੱਖੇ ਹੋਏ ਨੇ। ਇੱਕ ਪਾਸੇ ਤੁਸੀਂ ਹਿਊਮੈਨੀਟੇਰੀਅਨ ਕਰਦੇ ਹੋ, ਸਾਨੂੰ ਵੀ ਕਹਿ ਰਹੇ ਹੋ ਕਿ ਜੀ ਆਹ ਤੁਸੀਂ ਸਾਡੇ ਧੌਣ ਤੇ ਗੋਡਾ ਰੱਖ ਕੇ ਕਰਵਾਉਣਾ ਚਾਹੁੰਦੇ ਹੋ, ਲੇਕਿਨ ਦੂਸਰੇ ਪਾਸੇ ਤੁਸੀਂ ਜਿਹੜੇ ਫਰੀਜ਼ ਫੰਡ ਨੇ ਉਹ ਨਹੀਂ ਛੱਡਦੇ। ਲੇਕਿਨ ਜਿਹੜੀ ਖਬਰ ਵੱਲ ਮੇਰਾ ਧਿਆਨ ਗਿਆ, ਤਾਲਿਬਾਨ ਹੋਲਡ ਮਿਲਟਰੀ ਪੈਰੇਡ ਵਿਦ US ਮੇਡ ਵੈਪਨਸ ਇਨ ਕਾਬੁਲ ਇਨ ਸ਼ੋ ਆਫ ਸਟਰੈਂਥ। ਕਿ ਕਾਬੁਲ ਦੇ ਵਿੱਚ ਉਹਨਾਂ ਨੇ ਹੁਣ ਪਹਿਲਾਂ ਤਾਂ ਉਹੀ ਰੈਗ ਟੈਗ ਮਲੀਸ਼ੀਆ ਹੀ ਉਹਨਾਂ ਦਾ ਕੋਈ ਕਮਾਂਡਰ ਤੇ ਫਿਰ ਕਮਾਂਡਰ ਤੋਂ ਉੱਤੇ ਸਿੱਧਾ ਉੱਪਰਲਾ ਕਮਾਂਡਰ, ਥੱਲੇ ਦਾ ਵਿਚਾਲੇ। ਹੁਣ ਕਿਉਂਕਿ ਮੁਲਕ ਰਨ ਕਰਨਾ ਹੈ ਔਰ ਅਫਗਾਨਿਸਤਾਨ ਛੋਟਾ ਮੁਲਕ ਨਹੀਂ ਹੈ, 30 ਮਿਲੀਅਨ ਤੋਂ ਜ਼ਿਆਦਾ ਦੀ ਉਹਨਾਂ ਦੀ ਆਬਾਦੀ ਹੈ ਔਰ ਕਿੰਨੇ ਦੇਸ਼ਾਂ ਨਾਲ ਉਹਨਾਂ ਦੀ ਸਰਹੱਦ ਲੱਗਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਲੜੇ ਤਾਂ ਆਪਣੀ ਵਿਲ ਦੇ ਨਾਲ ਨੇ, ਹਥਿਆਰ ਇਹਨਾਂ ਦੇ ਹੀ ਖੋਹ ਲੈਂਦੇ ਸੀ ਜਾਂ ਉਹਨਾਂ ਦਾ ਹੋਰ। ਲੇਕਿਨ ਹੁਣ ਉਹਨਾਂ ਨੇ ਇਹ ਦੱਸਦੇ ਆ ਕਿ ਵੀ ਸਾਰਾ ਮੁਲਕ ਸਾਡੇ ਕੰਟਰੋਲ 'ਚ ਹੀ ਹੈ ਔਰ ਉਹਨਾਂ ਨੇ ਆਪਣੇ ਉਹੀ ਤਾਲਿਬਾਨ ਨਵੇਂ ਜਿਹੜੇ ਉਹਨਾਂ ਨਾਲ ਲੜਦੇ ਰਹੇ, ਉਹਨਾਂ ਨੂੰ ਯੂਨੀਫਾਰਮਾਂ ਪਵਾਤੀਆਂ ਨੇ। ਤਾਂ ਹੋਰ 3 ਮਹੀਨੇ 'ਚ ਕਿਹੜੀ ਟ੍ਰੇਨਿੰਗ ਹੋਈ ਹੈ। 15 ਅਗਸਤ ਨੂੰ ਉਹਨਾਂ ਨੇ ਟੇਕ ਓਵਰ ਕੀਤਾ ਤੇ 15 ਨਵੰਬਰ ਨੂੰ ਅਸੀਂ ਗੱਲ ਕਰ ਰਹੇ। ਪਰ ਡਿਫਾਇੰਸ ਵੀ, ਸ਼ੋ ਆਫ ਸਟਰੈਂਥ ਵੀ। ਉਹਨਾਂ ਨੇ ਕਿਹਾ ਜੀ ਆ ਸਾਡੇ 250 ਜਿਹੜੇ ਨੇ ਟ੍ਰੇਨਡ ਫੌਜੀ ਨਿਕਲੇ ਨੇ ਔਰ ਹੁਣ ਉਹਨਾਂ ਸਾਰਿਆਂ ਦੇ ਹੱਥਾਂ 'ਚ ਹਥਿਆਰ ਜਿਹੜੇ ਨੇ ਉਹ ਜਿਹੜੇ ਅਮਰੀਕਾ ਤੋਂ ਖੋਏ ਹੋਏ ਨੇ, ਅਮਰੀਕਾ ਦੇ ਬਣੇ, ਜਿਨ੍ਹਾਂ ਦੇ US ਮੇਡ M117 ਆਰਮਡ ਸਿਕਿਉਰਿਟੀ ਵਹੀਕਲਸ driving slowly up and down a major Kabul road with Mi-17 helicopters patrolling overhead। ਹੁਣ ਪੈਰੇਡ ਹੈ ਸੜਕ ਦੇ ਉੱਤੇ, ਅਮਰੀਕਨ ਟੈਂਕ ਉਹਨਾਂ 'ਚ, ਔਰ ਉੱਪਰ ਜਿਹੜੇ ਉਸ ਪੈਰੇਡ ਦੇ ਉੱਤੇ ਜਿਹੜੇ ਹੋਵਰ ਕਰ ਰਹੇ ਨੇ ਉਹ ਰਸ਼ੀਆ ਤੋਂ ਖੋਏ ਹੈਲੀਕਾਪਟਰ। ਉਹ ਦੱਸ ਰਹੇ ਨੇ, ਉਹਨਾਂ ਨੂੰ ਕਿਹਾ ਕਿ ਜੀ ਇਹ ਉਹਨਾਂ ਨੇ ਕੈਪਚਰਡ ਅਮਰੀਕਨ ਮੇਡ ਆਰਮਡ ਵਹੀਕਲਸ ਐਂਡ ਰਸ਼ੀਅਨ ਹੈਲੀਕਾਪਟਰਸ in a display that showed their ongoing transformation from an insurgent force to a regular standing army। ਉਹਨਾਂ ਨੇ ਮੈਸੇਜ ਦਿੱਤਾ ਵੀ ਆਹ ਸਾਡੀਆਂ ਪ੍ਰਾਪਤੀਆਂ ਨੇ, ਪਰ ਹੁਣ ਅਸੀਂ ਗੁਰਿਲੇ ਨਹੀਂ ਹੈ, ਹੁਣ ਅਸੀਂ ਰੈਗੂਲਰ ਆਰਮਡ ਫੋਰਸਿਸ ਦੇ ਵਿੱਚ। ਔਰ ਚੰਗੀ ਗੱਲ ਇਹ ਹੈ ਕਿ ਜਿਹੜੇ 2 ਲੱਖ ਦੀ ਫੌਜ ਖੜੀ ਕੀਤੀ ਸੀ ਅਸ਼ਰਫ ਗਨੀ ਨੇ, ਜਦੋਂ ਅੱਧੇ ਕੁ ਦੌੜ ਗਏ ਸੀ, ਅੱਧੇ ਕੁ ਤਾਂ ਨਹੀਂ, ਇੱਕ ਹਿੱਸਾ ਫੌਜ ਦਾ, ਉਹ ਵਾਪਸ ਉਹਨਾਂ 'ਚ ਟ੍ਰੇਨਡ ਪਾਇਲਟ ਇੰਜੀਨੀਅਰ, ਉਹਨਾਂ ਨੇ ਕਿਹਾ ਵੀ ਆ ਜਾਓ ਤੁਹਾਡਾ। ਉਹ ਵੀ ਅਫਗਾਨ ਹੀ ਸੀ, ਉਧਰੋਂ ਪਹਿਲਾਂ ਮਿਲੇ, ਉਧਰ ਖਾਂਦੇ ਰਹੇ, ਹੁਣ ਇੱਧਰ ਹੈ। ਔਰ ਇਹ ਜਿਹੜੀ ਗੱਲ ਯੂਨੀਕ ਸੀ ਕਿ 2002 ਤੋਂ ਲੈ ਕੇ 2017 ਤੱਕ ਅਮਰੀਕਾ ਨੇ $28 ਬਿਲੀਅਨ ਦੇ ਹਥਿਆਰ ਅਸ਼ਰਫ ਗਨੀ ਦੀ ਫੌਜ ਨੂੰ ਦਿੱਤੇ। ਹੁਣ ਮਤਲਬ ਅਸ਼ਰਫ ਗਨੀ ਜਾਂ ਪਹਿਲਾਂ ਹਾਮਿਦ ਕਰਜ਼ਾਈ। ਸੋ ਇਹਨਾਂ ਸਾਰੇ 2002 ਤੋਂ 17 ਤੱਕ 15 ਸਾਲਾਂ 'ਚ $28 ਬਿਲੀਅਨ ਦੇ। ਸੋ ਹੁਣ ਅਫਗਾਨਾਂ ਕੋਲੋਂ $28 ਬਿਲੀਅਨ 'ਚ ਨਾ ਸਹੀ ਜਿੰਨੇ ਕੁ ਵੀ ਬਚ ਗਏ, ਬਾਕੀ ਤਾਂ ਕੁਛ ਚੀਜ਼ਾਂ ਜਿਹੜੀਆਂ ਨੇ ਔਰ ਆਉਣ ਲੱਗੇ। ਅਮਰੀਕਨਾਂ ਨੇ ਯਕੀਨੀ ਬਣਾਇਆ ਸੀ ਵੀ ਉਹਨਾਂ ਨੇ 70 에ਅਰਕ੍ਰਾਫਟ ਡਿਸਟਰੋਏ ਕੀਤੇ, ਡਜ਼ਨਸ ਆਫ ਆਰਮਡ ਵਹੀਕਲਸ ਔਰ ਆਪਣੇ 에ਅਰ ਡਿਫੈਂਸ ਸਿਸਟਮ ਨੂੰ ਡਿਸੇਬਲ ਕੀਤਾ। ਲੇਕਿਨ ਫਿਰ ਵੀ ਵੱਡੀ ਗਿਣਤੀ 'ਚ ਉਹਨਾਂ ਦੇ ਹੱਥ ਅਸਲਾ ਲੱਗਾ ਔਰ ਉਹ ਹੁਣ ਕਾਬਲ ਦੀਆਂ ਸੜਕਾਂ 'ਤੇ ਅਮਰੀਕਨ ਟੈਂਕ ਔਰ ਗੰਨਾਂ ਤੇ ਰੂਸੀ ਹੈਲੀਕਾਪਟਰ ਦੇ ਨਾਲ ਦੱਸ ਰਹੇ ਨੇ
ਕਿ ਭਾਈ ਅਸੀਂ ਕੋਈ ਛੋਟੇ ਮੁਲਕ ਦੇ ਮਾਲਕ ਨਹੀਂ ਹੈ। ਬਿਲਕੁਲ ਸਾਡੇ ਢਿੱਡ 'ਚ ਭਾਵੇਂ ਪੂਰੀ ਰੋਟੀ ਨਾ ਹੋਏ ਪਰ ਸਾਡੀ ਅਣਖ ਬਰਾਬਰ ਕਾਇਮ ਹੈ, ਗੈਰਤ ਕਾਇਮ ਹੈ। ਔਰ ਅਸੀਂ ਜਿਹੜਾ ਜਿਵੇਂ ਚਰਚਲ ਨੇ ਕਿਹਾ ਸੀ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ, ਬਿਲਕੁਲ ਉਹਨਾਂ ਨੇ ਇਸ ਅੱਧੀ ਸਦੀ 'ਚ ਆਪਣੇ ਫੀਅਰਸਲੀ ਇੰਡੀਪੈਂਡੈਂਟ ਲੋਕ ਹੋਣ ਦਾ ਜਿਹੜਾ ਹੈ ਉਹ ਸਬੂਤ ਸਾਹਮਣੇ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣ ਬ੍ਰੇਕ ਵਿਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।